ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 15 ਜੂਨ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਨੇ ਉਹਨਾਂ 'ਚੋਂ ਪਹਿਲੀ ਗੱਲ ਹਿਰਖ ਵਾਲੀ ਹੈ, ਤਕਲੀਫ ਵਾਲੀ ਹੈ, ਦੁੱਖ ਵਾਲੀ ਹੈ, ਤੁਹਾਡੇ ਆਸਤੇ ਵੀ ਮੇਰੇ ਆਸਤੇ ਵੀ। ਉਹ ਇਹ ਹੈ ਕਿ ਤਾਰੀਖ ਦੇ ਵਿੱਚ ਪਹਿਲੀ ਵਾਰੀ ਪਾਕਿਸਤਾਨ ਦੀ ਕ੍ਰਿਕਟ ਦੀ ਟੀਮ T20 ਕ੍ਰਿਕਟ ਵਰਲਡ ਕੱਪ ਦੇ ਪਹਿਲੇ ਮਰਹਲੇ 'ਚੋਂ ਹੀ ਬਾਹਰ ਹੋ ਗਈ। मतलब कि छुट्टी हो गई तो हुण प्लेयरां ने अपने अपने बस्ते बन के घरां नूं आउणा। हुण ये नहीं मैनूं पता भी वो घरां नूं आउंदे ने या किसी होर पासे निकलते हैं, क्योंकि पिछों कोई दस्सण डिया भी वड्डी सर्जरी करनी है तो कोई आंदा निक्की सर्जरी करनी है। हुण प्लेयर भी तरट्ठे बैठे होने ने भी पता नहीं साडा वड्डा ऑपरेशन छोटा ऑपरेशन इन्हां जांदियां फ्लैट तो उतरदियां ही कर देना या बाद दे विच फड़ के करना, ये भी कोई पता नहीं। गद्दारी ते बगावत दे परचे अजकल तुहानूं पता हर एक ते दर्ज करन दा रिवाज है। तो मैं तुहानूं पहलां ही खबर दे चुकिया भी गुजरां वाले दे पंजाबी च असीं उहनूं कुजरां वाला आखदे हां। कुजरां वाले दे एक शहरी ने ਪਹਿਲਾਂ ਹੀ ਅਦਾਲਤ ਤੇ ਦਰਖਾਸਤ ਦਿੱਤੀ ਹੈ ਕਿ ਜਨਾਬੇ ਆਲੀ ਇਹਨਾਂ ਦੇ ਉੱਤੇ ਗੱਦਾਰੀ ਤੇ ਬਗਾਵਤ ਦਾ ਬਾਬਰ ਆਜ਼ਮ ਤੇ ਕ੍ਰਿਕਟ ਦੀ ਟੀਮ ਦੇ ਉੱਤੇ ਪਰਚਾ ਦਿਓ। ਬਹਰਹਾਲ ਅਸਾਂ ਤੁਹਾਨੂੰ ਪਹਿਲਾਂ ਹੀ ਦੱਸ ਛੱਡਿਆ ਸੀ ਕਿ ਜਨਾਬ ਫਲੋਰੀਡਾ ਦੇ ਵਿੱਚ ਜਿਹੜਾ ਬਿਜਲੀ ਸ਼ਿਜਲੀ ਚਮਕ ਰਹੀ ਹੈ ਤੇ ਜੇ ਮੀਂਹ ਸ਼ੀਂਹ ਪੈ ਗਿਆ ਤੇ ਜਿਹੜਾ ਆਇਰਲੈਂਡ ਦਾ ਤੇ ਅਮਰੀਕਾ ਦਾ ਮੈਚ ਹੈ ਜੇ ਮੁਤਾਸਰ ਹੋਇਆ ਤੇ ਸਾਡੀ ਛੁੱਟੀ ਹੋ ਜਾਣੀ। ਉਹੀ ਹੋਇਆ ਜੇ, ਆਇਰਲੈਂਡ ਦਾ ਤੇ ਅਮਰੀਕਾ ਦਾ ਮੈਚ ਮਨਸੂਖ ਹੋ ਗਿਆ ਕਿਉਂਕਿ ਉੱਥੇ ਮੀਂਹ ਸ਼ੀਂਹ ਪੈ ਗਿਆ ਸੀ, ਕੋਈ ਹਨੇਰੀ ਸ਼ੇਰੀ ਚੱਲੀ ਤੇ ਉਸ ਤੋਂ ਬਾਅਦ ਬਸ ਮੀਂਹ ਕੀ ਪਿਆ, ਸਾਡੀ ਜਿਹੜੀ ਕਿਸਮਤ ਸੀ ਉਹਦੇ 'ਤੇ ਕਣੀਆਂ ਪੈ ਗਈਆਂ ਤੇ ਪਾਕਿਸਤਾਨ ਜਿਹੜਾ ਉਹ ਪਹਿਲੀ ਵਾਰੀ T20 ਵਰਲਡ ਕੱਪ ਦੀ ਤਾਰੀਖ 'ਚ ਪਹਿਲੀ ਵਾਰੀ ਪਹਿਲੇ ਮਰਹਲੇ 'ਚੋਂ ਹੀ ਫਾਰਗ ਹੋ ਕੇ ਤੇ ਅਸੀਂ ਘਰ ਵਾਪਸ ਆ ਗਏ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਹ ਹੁਣ ਗੱਲ ਪੱਕੀ ਕੋਈ ਨਹੀਂ ਵੀ ਖਿਲਾੜੀ ਵਾਪਸ ਘਰ ਆਉਣਗੇ ਕਿ ਕਿਸੇ ਹੋਰ ਪਾਸੇ ਨੂੰ ਜਾਣਗੇ, ਕਿਉਂਕਿ ਅਗਰ ਤੁਹਾਨੂੰ ਵੀ ਕੋਈ ਆਖੇ ਵੀ ਪੁੱਤਰ ਤੂੰ ਅੱਪੜ ਪਾਕਿਸਤਾਨ ਤੇਰਾ ਵੱਡਾ ਆਪਰੇਸ਼ਨ ਕਰਨਾ ਹੈ ਤੇ ਤੁਸੀਂ ਵੀ ਉਧਰ ਨੂੰ ਮੂੰਹ ਨਹੀਂ ਕਰਨਾ, ਤੁਸੀਂ ਵੀ ਕਿਸੇ ਹੋਰ ਪਾਸੇ ਨੂੰ ਨਿਕਲ ਜਾਣਾ। ਦੇ ਬਹਰਹਾਲ ਹੁਣ ਵੇਖਨੇ ਖਿਲਾੜੀ ਕੀ ਕਰਦੇ ਨੇ, ਲੇਕਿਨ ਸਾਡੀ ਵੀ ਥੋੜ੍ਹੀ ਜ਼ਿਆਦਤੀ ਹੈ। ਅਸੀਂ ਬਾਕੀ ਹਰ ਸ਼ੈ ਜਿਹੜੀ ਹੈ ਉੱਥੇ ਤਾਂ ਸਾਡੀ ਪਰਫਾਰਮੈਂਸ ਸਿਫਰੋ ਸਿਫਰੀ ਹੈ। ਮਤਲਬ ਮੁਲਕ ਦੇ ਵਿੱਚ ਇੱਕ ਦੂਸਰੇ ਨੂੰ ਅਸੀਂ ਛਿੱਤਰੋ ਛਿੱਤਰੀ ਹੋਏ ਹਾਂ। ਜੱਜ ਜਿਹੜੇ ਨੇ ਉਹ ਕਰਲਾਉਂਦੇ ਫਿਰਦੇ ਨੇ ਵੀ ਨਾ ਸਾਡੇ ਘਰ ਮਹਿਫੂਜ਼ ਨੇ, ਨਾ ਸਾਡੀਆਂ ਜ਼ਨਾਨੀਆਂ ਮਹਿਫੂਜ਼ ਨੇ, ਨਾ ਸਾਡੀਆਂ ਇੱਜ਼ਤਾਂ ਮਹਿਫੂਜ਼ ਨੇ। ਸਾਡੇ ਕੋਲੋਂ ਮਰਜ਼ੀ ਦੇ ਫੈਸਲੇ ਲੈਣ ਵਾਸਤੇ ਸਾਡੇ ਬੈਡਰੂਮਾਂ ਦੇ ਵਿੱਚ ਕੈਮਰੇ ਲਾਈ ਫਿਰਦੇ ਨੇ, ਸਾਡੇ ਰਿਸ਼ਤੇਦਾਰਾਂ ਨੂੰ ਚੁੱਕ ਕੇ ਤੇ ਉਹਨਾਂ ਨੂੰ ਕਰੰਟ ਲਾਈ ਫਿਰਦੇ ਨੇ। ਜੱਜ ਇਹ ਕਰਲਾਉਂਦੇ ਫਿਰਦੇ ਨੇ, ਦੂਜੇ ਪਾਸੇ ਵਕੀਲ ਜੋ ਕੁਝ ਕਰਲਾਉਂਦੇ ਫਿਰਦੇ ਨੇ ਉਹ ਤੁਸੀਂ ਵੇਖਿਆ, ਬਿਊਰੋਕਰੇਟ ਜੋ ਆਉਂਦੇ ਫਿਰਦੇ ਨੇ ਉਹ ਵੇਖਿਆ। ਮਿਲਟਰੀ ਇਸਟੈਬਲਿਸ਼ਮੈਂਟ ਆਂਦੀ ਸਾਨੂੰ ਇਮਰਾਨ ਖਾਨ ਦੇ ਉੱਤੇ ਭਰੋਸਾ ਨਹੀਂ। ਇਹ ਕੱਲ੍ਹ ਦਾ ਬਿਆਨ ਹੈ ਮਨੀਫ ਫਾਰੂਕ ਦਾ, ਮੈਂ ਨਹੀਂ ਆਂਦਾ, ਮਨੀਫ ਫਾਰੂਕ ਆਂਦਾ ਕਿ ਜਨਾਬ ਆਰਮੀ ਚੀਫ ਨੂੰ ਇਮਰਾਨ ਖਾਨ ਦੇ ਉੱਤੇ ਇਤਮਾਦ ਨਹੀਂ। ਆਵਾਮ ਜਿਹੜੀ ਉਹ ਸਾਰੀ ਆਂਦੀ 90% ਕਿ ਸਾਨੂੰ ਇਮਰਾਨ ਖਾਨ ਦੇ ਉੱਤੇ ਇਤਮਾਦ ਹੈ। ਹੁਣ ਤੁਸੀਂ ਵੇਖੋ ਵੀ ਛਿੱਤਰੋ ਛਿੱਤਰੀ ਹੈ ਨਾ ਸਾਰੀ ਕੌਮ ਇੱਕ ਦੂਜੇ ਦੇ ਨਾਲ। ਜਿਹੜਾ ਬੰਦਾ ਕੋਈ ਟਵੀਟ ਕਰ ਛੱਡਦਾ, ਕੋਈ ਸਬਜ਼ੀ ਫਰੋਸ਼ ਹੈ ਉਹਦਾ ਕੋਈ ਬੱਚਾ ਟਵੀਟ ਕਰ ਦਿੰਦਾ ਤੇ ਉਹਨੂੰ ਚੁੱਕ ਕੇ ਲੈ ਜਾਂਦੇ ਨੇ। ਜਿਹੜਾ ਕੋਈ ਸੋਸ਼ਲ ਮੀਡੀਆ ਦਾ ਵਰਕਰ ਹੈ ਉਹਨੂੰ ਚੁੱਕ ਕੇ ਲੈ ਜਾਂਦੇ ਨੇ। ਸੋਸ਼ਲ ਮੀਡੀਆ ਨੂੰ ਫਸਾਦ ਤੇ ਡਿਜੀਟਲ ਦਹਿਸ਼ਤਗਰਦੀ ਡਿਕਲੇਅਰ ਕਰ ਦਿੱਤਾ ਹੈ। ਤੇ ਜਿਸ ਵੇਲੇ ਮੁਲਕ ਦੇ ਵਿੱਚ ਸਨਮ ਜਾਵੇਦ, ਆਲੀਆ ਹਮਜ਼ਾ, ਯਾਸਮੀਨ ਰਾਸ਼ਿਦ ਨੂੰ ਇਨਸਾਫ ਦੇਣ ਵਾਲਾ ਕੋਈ ਜੱਜ ਜਿਹੜਾ ਉਹ ਬਚਿਆ ਨਾ ਹੋਵੇ, ਜਿਸ ਵੇਲੇ ਕੋਈ ਜੱਜ ਸਰਗੋਧੇ ਦੇ ਵਿੱਚ ਇਨਸਾਫ ਦੇਣ ਲੱਗੇ ਤੇ ਉਹਨੂੰ ਅਦਾਲਤ 'ਤੇ ਫੜ ਕੇ ਡੱਕ ਦਿੱਤਾ ਜਾਵੇ, ਉਹਦੇ ਘਰ ਦਾ ਮੀਟਰ ਭੰਨ ਦਿੱਤਾ ਜਾਵੇ, ਉਹਨੂੰ ਬਿਜਲੀ ਦਾ ਬਿੱਲ ਵਧਾ ਕੇ ਘੱਲ ਦਿੱਤਾ ਜਾਵੇ, ਉਹਦੀ ਅਦਾਲਤ ਦੇ ਉੱਤੇ ਫਾਇਰਿੰਗ ਕਰਕੇ ਟਰਾਂਸਫਾਰਮਰ ਉਡਾ ਦਿੱਤਾ ਜਾਵੇ, ਜੱਜ ਨੂੰ ਜਿਹੜਾ ਕੈਦੀ ਕਰ ਲਿਆ ਜਾਵੇ 7 ਘੰਟਿਆਂ ਵਾਸਤੇ, ਤੇ ਉੱਥੇ ਤੁਸੀਂ ਮੈਨੂੰ ਦੱਸੋ ਵੀ ਉਸ ਮੁਲਕ ਦੀ ਕ੍ਰਿਕਟ ਟੀਮ ਨੇ ਵੀ ਤਾਂ ਇਹੋ ਜਿਹਾ ਕੰਮ ਹੀ ਕਰਨਾ ਹੈ। ਕ੍ਰਿਕਟ ਟੀਮ ਜਿਹੜੀ ਹੈ ਉਹ ਮਾਰਸ ਤੋਂ ਆਈ ਹੈ। ਕ੍ਰਿਕਟ ਟੀਮ ਨੇ ਕਿਹੜਾ ਐਸਾ, ਮੇਰਾ ਮਤਲਬ ਕਿ ਕਿਤੇ ਤੁਸੀਂ ਬਾਹਰੋਂ ਲਿਆਂਦੀ ਹੈ ਕ੍ਰਿਕਟ ਟੀਮ ਕਿ ਉਹ ਕਿਸੇ ਹੋਰ ਮੁਲਕ 'ਚੋਂ ਆਈ ਹੈ, ਉਹਦੀ ਟ੍ਰੇਨਿੰਗ ਕਿਤੇ ਹੋਰ ਕੀਤੀ ਹੈ, ਉਹ ਲੋਕੀ ਕਿਸੇ ਹੋਰ ਥਾਂ ਦੇ ਰਹਿਣ ਵਾਲੇ ਨੇ, ਉਹਨਾਂ ਦੇ ਉੱਤੇ ਇਹਨਾਂ ਸਾਰੇ ਹਾਲਾਤ ਦਾ ਕੋਈ ਅਸਰ ਨਹੀਂ ਪੈਣਾ। ਅਤੇ ਇਸ ਲਈ ਸਾਡੀ ਕਰਤੂਤਾਂ ਜਿਹੜੀਆਂ ਨੇ ਉਹਨਾਂ ਨੂੰ ਅਗਰ ਵੇਖੀਏ ਤਾਂ ਫਿਰ ਕ੍ਰਿਕਟ ਟੀਮ ਜਿਹੜੇ ਕੋਈ 1-2 ਮੈਚ ਖੇਡ ਗਈ ਹੈ, ਭਾਵੇਂ ਹਾਰੀ ਹੈ, ਪਰ ਜਿਹੜੇ 1-2 ਮੈਚ ਖੇਡ ਕੇ ਹਾਰੀ ਹੈ ਉਹ ਮੇਰਾ ਖਿਆਲ ਹੈ ਉਹ ਵੀ ਬੜੀ ਗੱਲ ਹੈ ਵੀ ਚਲੋ ਖੇਡ ਖੁੱਡ ਗਏ ਨੇ। ਅਤੇ ਜਿਸ ਵੇਲੇ ਐਡੀ ਕਿਸਮਤ ਭੈੜੀ ਹੋਵੇ ਨਾ ਜਿਸ ਮੁਲਕ ਦੇ ਵਿੱਚ ਲੋਕਾਂ ਦੀ, ਜਿੱਥੇ ਊਂਠ ਦੇ ਉੱਤੇ ਬੈਠੇ ਬੰਦੇ ਨੂੰ ਕੁੱਤਾ ਵੱਢ ਜਾਏ, ਅਤੇ ਉਹ ਫਿਰ ਜਦੋਂ ਕਿਸਮਤ ਐਡੀ ਖਰਾਬ ਹੋਵੇ ਤਾਂ ਫਿਰ ਕ੍ਰਿਕਟ ਦੇ ਵੀ ਰਿਜ਼ਲਟ ਜਿਹੜੇ ਨੇ ਉਹ ਇਹੋ ਜਿਹੇ ਹੀ ਆਉਣੇ ਨੇ, ਕੋਈ ਨਵੀਂ ਗੱਲ ਨਹੀਂ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਚਾਈਨਾ ਦਾ ਵਿਜ਼ਿਟ ਹੈ। ਤੁਹਾਨੂੰ ਪਤਾ ਹੀ ਹੈ ਕਿ ਹੁਣੇ ਚਾਈਨਾ ਦੇ ਵਿਜ਼ਿਟ ਦੇ ਉੱਤੇ ਸ਼ਹਿਬਾਜ਼ ਸ਼ਰੀਫ ਸਾਹਿਬ ਤਸ਼ਰੀਫ ਲੈ ਗਏ ਸਨ, ਨਾਲ ਆਰਮੀ ਚੀਫ ਸਾਹਿਬ ਸਨ ਜਨਾਬ ਜਨਰਲ ਆਸਿਮ ਮੁਨੀਰ ਸਾਹਿਬ, ਅਤੇ ਉੱਥੋਂ ਆਏ ਨੇ ਖਾਲੀ ਹੱਥ। ਇਹ ਅਸੀਂ ਨਹੀਂ ਆਂਦੇ, ਇਹ ਜਾਪਾਨ ਦੇ ਬੜੇ ਵੱਡੇ ਅਖਬਾਰ ਨੇ ਖਬਰ ਲਾਈ ਹੈ, ਤੁਹਾਨੂੰ ਪਤਾ ਪੂਰੀ ਦੁਨੀਆ 'ਤੇ ਤਜਜ਼ੀਏ ਕਰ ਰਹੀ ਹੈ, ਪਾਕਿਸਤਾਨ ਦੇ ਨਹੀਂ ਬਾਹਰ ਦੇ ਅਖਬਾਰ, ਅਤੇ ਆਂਦੇ ਨੇ ਕਿ ਚਾਈਨਾ ਵਾਲਿਆਂ ਨੇ ਡਾਂਟ ਡਪਟ ਵੀ ਕੀਤੀ ਹੈ ਅਤੇ ਖਾਲੀ ਹੱਥ ਵੀ ਘੱਲਿਆ ਅਤੇ ਜਾ ਕੇ ਆਖਿਆ ਵੀ ਉੱਥੇ ਜਿਹੜੀ ਆਪਣੇ ਮੁਲਕ 'ਚ ਅੱਗ ਲਾਈ ਜੇ ਨਾ ਪਹਿਲਾਂ ਉਹ ਬੁਝਾਓ, ਸਿੱਧੀ ਕਰੋ ਅਤੇ ਫਿਰ ਤੁਹਾਡੇ ਨਾਲ ਕੋਈ ਗੱਲ ਕਰਾਂਗੇ।
ਇਹ ਹੁਣ ਜਨਾਬ ਖਬਰ ਦਿੱਤੀ ਹੈ ਸ਼ਫਕਤ ਅਲੀ ਕੁਰੈਸ਼ੀ ਸਾਹਿਬ ਚੰਗੇ ਜਰਨਲਿਸਟ ਨੇ, ਇੱਕ ਇਸਲਾਮਾਬਾਦ ਤੋਂ ਉਹਨਾਂ ਖਬਰ ਦਿੱਤੀ ਹੈ ਕਿ ਜਨਾਬ ਜਿਹੜੀ ਪਾਕਿਸਤਾਨ ਦੀ ਮਿਲਟਰੀ ਸਟੈਬਲਿਸ਼ਮੈਂਟ ਹੈ ਨਾ, ਉਹ ਚਾਈਨਾ ਦੇ ਦੌਰੇ ਤੋਂ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਪਰੇਸ਼ਾਨ ਵੀ ਹੈ, ਗੁੱਸੇ 'ਚ ਵੀ ਹੈ, ਔਰ ਇਸ ਵੇਲੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਤਪ ਚੜ੍ਹੀ ਹੈ ਸਾਰੇ ਮਾਮਲਿਆਂ ਦੇ ਉੱਤੇ ਵੀ, ਇਮਰਾਨ ਖਾਨ ਦੇ ਉੱਤੇ ਵੀ, ਸ਼ਹਿਬਾਜ਼ ਸ਼ਰੀਫ ਦੇ ਉੱਤੇ ਵੀ, ਸੋਸ਼ਲ ਮੀਡੀਆ ਦੇ ਉੱਤੇ ਵੀ, ਅਤੇ ਹਰ ਸ਼ੈ 'ਤੇ ਹੀ। ਇਸੇ ਤੋਂ ਉਹਨਾਂ ਲੱਠ ਚੁੱਕ ਲਈ ਹੈ ਅਤੇ ਬੰਦੇ ਚੁੱਕੀ ਫਿਰਦੇ ਨੇ ਹੁਣ, ਅਤੇ ਬੰਦਿਆਂ ਨੂੰ ਠੋਕੀ ਆਉਂਦੇ ਨੇ। ਜਿਹੜਾ ਲੱਭਦਾ ਉਹਦੀ ਵਜ੍ਹਾ ਹੈ ਕਿ ਉਹ ਗੁੱਸਾ ਜਿਹੜਾ ਹੈ, ਉਹ ਤੁਹਾਨੂੰ ਪਤਾ ਹੀ ਹੈ ਚਾਈਨਾ ਵਾਲਾ ਗੁੱਸਾ ਜਿਹੜਾ ਉਹ ਤੁਹਾਡੇ ਮੇਰੇ 'ਤੇ ਨਿਕਲਣਾ ਹੁਣ, ਕਿਉਂਕਿ ਉੱਥੋਂ ਇੱਕ ਤਾਂ ਖਾਲੀ ਹੱਥ ਆਏ ਨੇ, ਦੂਜਾ ਜ਼ਾਹਿਰ ਉਹਨਾਂ ਗੱਲ ਕੋਈ ਨਹੀਂ ਮੰਨੀ, ਅਤੇ ਉੱਥੋਂ ਦੇ ਬਾਰੇ ਬੜੀਆਂ ਤਵੱਕੁਆਤ ਸਨ ਕਿ ਚਲੋ IMF ਨੇ ਹੱਥ ਨਹੀਂ ਫੜਾਇਆ, ਕੋਈ UAE ਨੇ ਹੱਥ ਨਹੀਂ ਫੜਾਇਆ, ਸਾਊਦੀ ਅਰਬ ਨੇ ਹੱਥ ਨਹੀਂ ਫੜਾਇਆ, ਅਤੇ ਚਲੋ ਹੋ ਸਕਦਾ ਚਾਈਨਾ ਵਾਲੇ ਫੜਾਉਣ, ਉਹਨਾਂ ਵੀ ਨਹੀਂ ਫੜਾਇਆ। ਅਤੇ ਹੁਣ ਇਹ ਸ਼ਫਕਤ ਅਲੀ ਕੁਰੈਸ਼ੀ ਸਾਹਿਬ ਆਉਂਦੇ ਨੇ ਕਿ ਇਹ ਬੜਾ ਜਿਹੜਾ ਨਾ ਜੀ ਉਹ ਕੰਮ ਖਰਾਬ ਹੋਇਆ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਵੀ ਇੱਕ CNG ਤੇ ਤੁਸੀਂ ਸੁਣਿਆ ਸੀ, ਇੱਕ ਸੋਲਰ 'ਤੇ ਚੱਲਣ ਵਾਲੇ ਮੌਲਵੀ ਸਾਹਿਬ ਨੇ ਪਾਕਿਸਤਾਨ 'ਤੇ, ਸੋਲਰ ਐਨਰਜੀ 'ਤੇ ਚੱਲਣ ਵਾਲੇ, ਉਹਨਾਂ ਦਾ ਨਾਂ ਜੇ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ। ਹਾਂਜੀ, ਉਹ ਸੋਲਰ ਪੈਨਲ 'ਤੇ ਚੱਲਦੇ ਨੇ ਮੌਲਵੀ ਸਾਹਿਬ, ਉਹਨਾਂ ਦਾ ਸਾਰਾ ਜਿਹੜਾ ਕੰਮ ਹੁੰਦਾ। ਅਤੇ ਉਹਨਾਂ ਇੱਕ ਨਵੇਂ ਖਾਬ ਖੂਬ ਸੁਣਾਉਣੇ ਉਹਨਾਂ ਸ਼ੁਰੂ ਕੀਤੇ ਨੇ, ਅੱਜ ਕੱਲ੍ਹ ਖਾਬ ਸੁਣਾਉਂਦੇ ਨੇ। ਉਹਨਾਂ ਕਿਹਾ ਜੀ ਖਾਬ ਦੇ ਵਿੱਚ ਇਮਰਾਨ ਖਾਨ ਆਏ ਨੇ, ਅਤੇ ਉਹਨਾਂ ਨੇ ਮੈਨੂੰ ਦੱਸਿਆ ਅਤੇ ਮੈਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਮੰਮੀ ਡੈਡੀ ਹੋ, ਅਤੇ ਇਹ ਗਰਮੀ ਜਿਹੜੀ ਹੈ ਤੁਹਾਡੇ 'ਤੇ ਬੜੀ ਮੁਸ਼ਕਿਲ ਆਉਣੀ ਹੈ, ਅਤੇ ਗਰਮੀ ਜਿਹੜੀ ਹੈ ਤੁਹਾਡੇ ਕੋਲ ਕੱਟੀ ਨਹੀਂ ਜਾਣੀ, ਅਤੇ ਤੁਸੀਂ ਜਾਣਾ ਟੁੱਟ, ਕਿਉਂਕਿ ਤੁਹਾਡੇ ਕੋਲ ਉੱਥੇ AC ਨਹੀਂ ਹੈਗਾ, ਅਤੇ ਤੁਹਾਡੇ ਕੋਲੋਂ ਇਹ ਗਰਮੀ ਜਿਹੜੀ ਨਹੀਂ ਲੰਘਣੀ। ਇਮਰਾਨ ਖਾਨ ਸਾਹਿਬ ਨੂੰ ਮੈਂ ਆਖਿਆ। ਅੱਛਾ, ਹੁਣ ਦੱਸੋ ਵੀ ਇਹ ਜਿਹੜਾ ਵੀ ਬੰਦਾ ਕੋਈ ਮੌਲਵੀ ਹੋਵੇ, ਕੋਈ ਖੌਫ ਖੁਦਾ ਰੱਖਦਾ ਹੋਵੇ, ਉਹ ਤੁਹਾਨੂੰ ਇਹ ਦੱਸੇਗਾ ਵੀ ਫਲਾਣੇ ਬੰਦੇ ਕੋਲੋਂ ਜ਼ੁਲਮ ਬਰਦਾਸ਼ਤ ਨਹੀਂ ਹੋਣਾ ਅਤੇ ਉਹਨੇ ਟੁੱਟ ਜਾਣਾ, ਸਮਝਦੇ ਹੋ ਨਾ? ਉਹ ਇਹ ਦੱਸੇਗਾ ਜਾਂ ਇਹ ਦੱਸੇਗਾ ਕਿ ਜਨਾਬ ਫਲਾਣੇ ਬੰਦੇ 'ਤੇ ਜ਼ੁਲਮ ਨਹੀਂ ਕਰਨਾ ਚਾਹੀਦਾ, ਉਹਦੇ ਨਾਲ ਧੱਕਾ ਕੀਤਾ ਜਾ ਰਿਹਾ, ਉਹ ਜ਼ੁਲਮ ਬੰਦ ਕਰ ਦਿਓ। ਉਹ ਜ਼ੁਲਮ ਕਰਨ ਵਾਲੇ ਨੂੰ ਆਖੇਗਾ ਵੀ ਇੰਨਾ ਜ਼ੁਲਮ ਨਾ ਕਰ, ਜਾਂ ਚਸਕੇ ਲੈ ਲੈ ਕੇ ਇਹ ਆਖੇਗਾ ਵੀ ਵੇਖਿਓ ਮੈਂ ਤੁਹਾਨੂੰ ਨਹੀਂ ਦੱਸਦਾ ਵੀ ਇਹ ਜਿੱਥੇ ਜ਼ੁਲਮ ਹੋ ਰਿਹਾ ਨਾ, ਮਜ਼ਲੂਮ ਦੇ ਕੋਲੋਂ ਇਹ ਕੰਮ ਚੁੱਕਿਆ ਨਹੀਂ ਜਾਣਾ, ਇਹਦੇ ਕੋਲੋਂ ਇਹਨੇ ਟੁੱਟ ਜਾਣਾ, ਅਤੇ ਇਹਦੇ ਕੋਲੋਂ ਗਰਮੀਆਂ ਨਹੀਂ ਗੁਜ਼ਾਰੀਆਂ ਜਾਣੀਆਂ। ਬਹਰਹਾਲ ਜਨਾਬ ਮੈਂ ਇਹੀ ਆਖਦਾ ਵੀ ਸਰਕਾਰ, ਅਸੀਂ ਜਿਹੜੇ ਉਹ LNG ਅਤੇ ਜਿਹੜੇ ਆਪਣਾ ਸੋਲਰ 'ਤੇ ਚੱਲਣ ਵਾਲੇ ਚਿੰਗਚੀ ਵੀ ਸੁਣੇ ਸਨ, ਰਕਸ਼ੇ ਵੀ ਸੁਣੇ ਸਨ, ਇਹ ਤੁਹਾਡੇ ਵਰਗੇ ਹਜ਼ੂਰ ਮੌਲਵੀ ਪਹਿਲੇ ਆਏ ਨੇ ਜਿਹੜੇ ਸੋਲਰ ਐਨਰਜੀ 'ਤੇ ਚੱਲਦੇ ਨੇ ਅਤੇ ਸੂਰਜ ਦੀਆਂ ਗੱਲਾਂ ਕਰਦੇ ਨੇ ਅਤੇ ਗਰਮੀ ਦੀਆਂ ਗੱਲਾਂ ਕਰਦੇ ਨੇ। ਮੈਂ ਇਹਦਾ ਹੁਣ ਤਾਂ ਤੁਹਾਨੂੰ ਕੋਈ ਜਵਾਬ ਨਹੀਂ ਦਿੰਦਾ। ਜ਼ਰਾ ਗਰਮੀਆਂ ਗਾਂਹ ਗਾਂਹ ਤੁਰਦੀਆਂ ਨੇ, ਅਤੇ ਵੇਖਦੇ ਹਾਂ ਅੱਲਾ ਕਰਮ ਕਰੇਗਾ। ਦੁਆ ਹੈ ਅੱਲਾ ਕੋਲੋਂ ਕਿ ਅੱਲਾ ਖਾਨ ਸਾਹਿਬ ਨੂੰ ਇਸਤਕਾਮਤ ਦੇਵੇ, ਅਤੇ ਜ਼ਾਹਿਰ ਹੈ 17-71 ਸਾਲਾਂ ਦੀ ਉਮਰ ਹੈ ਉਹਨਾਂ ਦੀ, ਛੋਟੀ ਗੱਲ ਨਹੀਂ। ਉਹ ਜਿਹੜਾ ਸੈੱਲ ਹੈ ਉਹ ਰਹਿਣ ਦੇ ਕਾਬਿਲ ਨਹੀਂ ਹੈਗਾ, ਇਹ ਗੱਲ ਮੈਂ ਬਿਲਕੁਲ ਮੰਨਦਾ। ਔਰ ਇਹ ਵੀ ਇੰਜੀਨੀਅਰ ਸਾਹਿਬ ਜਿਹੜੀਆਂ ਹੁਜਤਾਂ ਕਰ ਰਹੇ ਨੇ, ਮਸ਼ਕਰੀਆਂ ਕਰਦੇ ਨੇ, ਉਹ ਜਿਹੜੀਆਂ ਮਸ਼ਕਰੀਆਂ ਕਰਨ ਦੇ ਇਹਨੂੰ ਸਮਝ ਮੈਨੂੰ ਆਉਂਦੀ ਵੀ ਉਹਨਾਂ ਨੂੰ ਪਤਾ ਵੀ ਆਮ ਬੰਦੇ ਦਾ ਕੰਮ ਨਹੀਂ, ਵੱਸ ਨਹੀਂ ਉਸ ਸੈੱਲ ਦੇ ਵਿੱਚ ਗੁਜ਼ਾਰਾ ਕਰਨਾ ਜਿਹਦੇ 'ਚ ਇਮਰਾਨ ਖਾਨ ਹੈ। ਲੇਕਿਨ ਜਿਸ ਇਮਰਾਨ ਖਾਨ ਨੂੰ ਮੈਂ ਜਾਣਨਾ, ਅਤੇ ਜਿਹੜਾ ਉਹਦਾ ਅੱਲਾ ਦੇ ਉੱਤੇ ਇਤਕਾਦ ਹੈ, ਔਰ ਜਿਸ ਰੱਬ ਦੇ ਉੱਤੇ ਉਹਦਾ ਇਤਕਾਦ ਹੈ, ਮੈਨੂੰ ਪੂਰੀ ਉਮੀਦ ਹੈ ਕਿ ਅੱਲਾ ਸੋਹਣਾ ਉਹਨੂੰ ਇਸਤਕਾਮਤ ਦੇਵੇਗਾ, ਅਤੇ ਉਹ ਇਨਸ਼ਾ ਅੱਲਾ ਇਹ ਮੁਸੀਬਤ ਵੀ ਕੱਟ ਲਏਗਾ। ਲੇਕਿਨ ਨਾਲ ਮੇਰੀ ਦੁਆ ਹੈ ਕਿ ਅੱਲਾ ਮੀਆਂ ਉਹਨਾਂ ਲਈ ਹਾਲਾਤ ਬਿਹਤਰ ਕਰੇ, ਔਰ ਇਹ ਮੁਸੀਬਤ ਉਹਨਾਂ ਤੋਂ ਜਲਦੀ ਦੂਰ ਹੋ ਜਾਏ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸ਼ੇਖ ਰੋਹੇਲ ਅਸਗਰ ਸਾਹਿਬ, ਤੁਹਾਨੂੰ ਪਤਾ ਅੱਜ ਕੱਲ੍ਹ ਗੁੱਸੇ 'ਚ ਰਹਿੰਦੇ ਨੇ, ਨੂਨ ਲੀਗ ਵਾਲੇ ਬਜ਼ੁਰਗ ਸਿਆਸਤਦਾਨ ਨੇ, ਤਗੜੇ ਸਿਆਸਤਦਾਨ ਨੇ, ਲਾਹੌਰ ਤੋਂ ਗਾਲਾਂ ਸ਼ਾਲਾਂ ਕਦੀ ਕਦੀ ਕੱਢ ਲੈਂਦੇ ਨੇ, ਉਹ ਇੱਕ ਅਲੱਗ ਗੱਲ ਹੈ। ਅਤੇ ਇਹ ਵੀ ਆਉਂਦੇ ਨੇ ਵੀ ਗਾਲਾਂ ਕੱਢਣੀਆਂ ਜਿਹੜਾ ਉਹ ਪੰਜਾਬੀ ਕਲਚਰ ਦਾ ਹਿੱਸਾ ਹੈ। ਇਹ ਗੱਲ ਦਰੁਸਤ ਨਹੀਂ ਹੈਗੀ। ਗਾਲਾਂ ਤਾਂ ਇੱਥੇ ਵੀ ਬੜੇ ਕੱਢਦੇ ਨੇ, ਅਮਰੀਕਾ ਵਾਲੇ ਵੀ। ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੇ ਕਲਚਰ ਦਾ ਹਿੱਸਾ ਹੈ। ਹਰ ਥਾਂ 'ਤੇ ਲੋਕ ਚੰਗਾ ਮਾੜਾ ਕੰਮ ਕਰਦੇ ਨੇ, ਜਿਹੜਾ ਵੀ ਮਾੜਾ ਕੰਮ ਕਰਦਾ ਉਹਨੂੰ ਕਲਚਰ ਦਾ ਹਿੱਸਾ ਨਹੀਂ ਕਹਿ ਸਕਦੇ, ਲੇਕਿਨ ਦੂਸਰੇ ਲਫ਼ਜ਼ਾਂ ਦੇ ਵਿੱਚ ਉਹ ਵੀ ਤਾਂ ਉਸੇ ਸੁਸਾਇਟੀ ਦਾ ਹੀ ਹਿੱਸਾ ਹੁੰਦੇ ਨੇ ਨਾ, ਲੇਕਿਨ ਉਹ ਕਲਚਰ ਦਾ ਕੋਈ ਚੰਗਾ ਹਿੱਸਾ ਨਹੀਂ ਹੁੰਦਾ, ਮਾੜਾ ਹਿੱਸਾ ਹੁੰਦਾ ਹੈ। ਅਤੇ ਬਹਰਹਾਲ ਸ਼ੇਖ ਰੋਹੇਲ ਅਸਗਰ ਸਾਹਿਬ ਦੇ ਕੋਲੋਂ ਕੋਈ ਸਵਾਲ ਪੁੱਛਿਆ, ਅਤੇ ਸਵਾਲ ਪੁੱਛਣ ਵਾਲੇ ਨੇ ਆਖ ਦਿੱਤਾ ਜੀ ਸਰਦਾਰ ਅਯਾਜ਼ ਸਾਦਕ। ਜ਼ਾਹਿਰ ਹੈ ਉਹਨਾਂ ਨੇ ਆਪਣੇ ਨਾਂ ਦੇ ਨਾਲ ਸਰਦਾਰ ਲਿਖਿਆ ਸੀ, ਸਾਰੇ ਹੀ ਉਹਨਾਂ ਨੂੰ ਸਰਦਾਰ ਅਯਾਜ਼ ਸਾਦਕ ਸਾਹਿਬ ਆਉਂਦੇ ਹੈ। ਅਤੇ ਸ਼ੇਖ ਰੋਹੇਲ ਅਸਗਰ ਸਾਹਿਬ ਨੇ ਆਖਿਆ ਵੀ ਕਿਹੜੇ ਸਰਦਾਰ, ਇਹ ਸਰਦਾਰ ਉਹਨਾਂ ਨੂੰ ਕਿਉਂ ਆਖਦੇ ਹੋ? ਉਹਨਾਂ ਨੇ ਕਿਹਾ ਜੀ ਉਹ ਸਰਦਾਰ ਨੇ, ਉਹਨਾਂ ਦੀ ਕੌਮ ਸਰਦਾਰ ਹੈ, ਉਹ ਨਾਂ ਦੇ ਨਾਲ ਸਰਦਾਰ ਲਿਖਦੇ ਨੇ। ਉਹਨਾਂ ਕਿਹਾ ਵੀ ਕਿਹੜੇ ਸਰਦਾਰ? ਇਹ ਸਰਦਾਰ ਚੱਪਲ ਜੁੱਤੀਆਂ ਬਣਾਉਣ ਦੀ ਦੁਕਾਨ ਸੀ, ਇਹਨਾਂ ਦੇ ਸ਼ਾਇਦ ਕਿਸੇ ਬਜ਼ੁਰਗ ਦਾ ਨਾਂ ਸਰਦਾਰ ਸੀ, ਸਰਦਾਰ ਚੱਪਲ, ਅਤੇ ਉਹਨਾਂ ਆਖਿਆ ਮੋਚੀ ਸਨ, ਅਤੇ ਇਹ ਤੁਸੀਂ ਇਹਨਾਂ ਦੇ ਨਾਂ ਨਾਲ ਸਰਦਾਰ ਕਿਉਂ ਲਾਉਂਦੇ? ਇਹ ਮੈਂ ਨਹੀਂ ਕਹਿ ਸਕਦਾ ਕਿਸੇ ਬੰਦੇ ਨੂੰ। ਮੇਰੇ ਆਸਤੇ ਤਾਂ ਸਰਦਾਰ ਸਾਹਿਬ ਬੜੇ ਮੁਹਤਰਮ ਨੇ, ਔਰ ਜੋ ਵੀ ਉਹਨਾਂ ਦੀ ਕੌਮ ਹੈ ਸਰਦਾਰ ਨੇ ਜਾਂ ਵਟਐਵਰ ਜੋ ਵੀ ਹੈ, ਮੇਰੇ ਆਸਤੇ ਤਾਂ ਬੜੇ ਮੁਹਤਰਮ ਨੇ। ਲੇਕਿਨ ਇਹ ਜੋ ਸ਼ੇਖ ਰੋਹੇਲ ਅਸਗਰ ਸਾਹਿਬ ਨੇ ਆਖਿਆ ਉਹਨਾਂ ਦੀ ਪਾਰਟੀ ਦੇ ਨੇ, ਉਹ ਖਬਰ ਮੈਂ ਤੁਹਾਡੇ ਤੱਕ ਜਿਹੜੀ ਹੈ ਜੀ ਉਹ ਪੜ੍ਹਾ ਦਿੱਤੀ ਹੈ। ਅੱਛਾ ਜੀ, ਰਬੀਆ ਬਾਜਵਾ ਸਾਹਿਬਾ, ਤੁਹਾਨੂੰ ਪਤਾ ਦਬੰਗ ਵਕੀਲ ਹੈ ਲਾਹੌਰ ਦੀ, ਔਰ ਲਾਹੌਰ ਦੇ ਵਿੱਚ ਇਲੈਕਸ਼ਨ ਲੜਿਆ ਔਰ ਦਬੰਗ ਤਰੀਕੇ ਨਾਲ ਜਿੱਤਿਆ, ਬੜੀ ਤਗੜੀ ਵਕੀਲ ਹੈ ਰਬੀਆ ਬਾਜਵਾ। ਉਹਨਾਂ ਇੱਕ ਦਬੰਗ ਬਿਆਨ ਦਿੱਤਾ, ਉਹਨਾਂ ਕਿਹਾ ਜੀ ਕਾਜ਼ੀ ਜਨਰਲ ਜਿਹੜੇ ਨੇ ਨਾ ਇਸ ਵੇਲੇ ਜਿਹੜੇ ਉਹਨਾਂ ਦਾ ਬਿਆਨ ਹੈ ਕਿ ਜੀ ਕਾਜ਼ੀ ਜਨਰਲ ਮਨੀਰ
ਦੇ ਦੌਰ ਦੇ ਵਿੱਚ ਜਸਟਿਸ ਮੁਨੀਰ ਦਾ ਕਿਰਦਾਰ ਅਦਾ ਕਰ ਰਹੇ ਨੇ। ਅਤੇ ਮਤਲਬ ਉਹਨਾਂ ਨੇ ਕਿਹਾ ਕਿ ਕਾਜ਼ੀ ਸਾਹਿਬ ਜਿਹੜੇ ਨੇ ਨਾ, ਜਨਰਲ ਆਸਿਮ ਮੁਨੀਰ ਸਾਹਿਬ ਦੇ ਦੌਰ ਦੇ ਵਿੱਚ ਜਸਟਿਸ ਮੁਨੀਰ ਉਹ ਹੀ ਮਸ਼ਹੂਰ ਜ਼ਮਾਨਾ ਜਿਹਨਾਂ ਇੱਕ ਬੜਾ ਗੰਦਾ ਫੈਸਲਾ ਦਿੱਤਾ ਸੀ, ਜਿਹੜਾ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਹੁਣ ਤੱਕ ਹਰ ਬੰਦਾ ਉਸ ਫੈਸਲੇ ਦੇ ਉੱਤੇ ਤੋਏ ਕਰਦਾ ਹੈ ਅਤੇ ਉਸ ਫੈਸਲੇ ਨੂੰ ਫਟਕਾਰ ਪਾਉਂਦਾ, ਅਤੇ ਨਾਲ ਤੁਰੇ ਜਾਂਦੇ ਆ ਜਸਟਿਸ ਮੁਨੀਰ ਮਰਹੂਮ ਨੂੰ ਵੀ ਫਟਕਾਰ ਪਾਈ ਆਉਂਦਾ ਲੋਕੀ, ਕਿਉਂਕਿ ਉਹਨਾਂ ਫੈਸਲਾ ਹੀ ਐਡਾ ਗੰਦਾ ਕੀਤਾ ਸੀ। ਅੱਛਾ ਜੀ, ਅਗਲੀ ਖਬਰ, ਪਿਸ਼ਾਵਰ ਹਾਈ ਕੋਰਟ ਨੇ ਇੱਕ ਬਿਹਤਰੀਨ ਇਕਦਾਮ ਕੀਤਾ ਹੈ। ਉਹਨਾਂ ਆਖਿਆ ਜੀ ਈਦ ਦੇ ਜਿਹੜੇ ਕੇਸਿਸ ਨੇ ਉਹ ਛੇਤੀ ਨਿਪਟਾਈਏ, ਈਦ ਦੇ ਦਿਨਾਂ ਤੋਂ ਪਹਿਲਾਂ ਲੋਕਾਂ ਨੂੰ ਰਿਲੀਫ ਦੇਈਏ ਅਤੇ ਕੇਸ ਜਿਹੜੇ ਨੇ ਉਹ ਛੇਤੀ ਨਿਪਟਾਈਏ ਅਤੇ ਕੰਮ ਜਿਹੜਾ ਗਾਂਹ ਕਰੀਏ। ਅੱਛਾ ਜੀ, ਨੈਸ਼ਨਲ ਬੈਂਕ ਨੇ ਸ਼ਹਿਬਾਜ਼ ਸ਼ਰੀਫ ਦੇ ਅਹਿਕਾਮਾਤ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ। ਇਹ ਉਹਨਾਂ ਨੇ ਅਹਿਕਾਮਾਤ ਦਿੱਤੇ ਸਨ ਕਿ ਜਿਹੜੇ ਨੈਸ਼ਨਲ ਬੈਂਕ ਦੇ ਵਿੱਚ ਖਿਲਾੜੀ ਨੇ ਨਾ, ਉਹਨਾਂ ਦੇ ਕੋਲੋਂ ਨੌਕਰੀ ਨਾ ਕਰਾਓ, ਉਹਨਾਂ ਨੂੰ ਤਨਖਾਹਾਂ ਦਿਓ ਅਤੇ ਉਹ ਖੇਡਣ, ਉਹਨਾਂ ਨੂੰ ਕਲਰਕੀ ਨਾ ਕਰਵਾਓ ਜਾਂ ਉਹਨਾਂ ਕੋਲ ਮੈਨੇਜਰ ਦਾ ਕੰਮ ਨਾ ਕਰਵਾਓ, ਜਿਹੜੇ ਵੀ ਅਹੁਦੇ 'ਤੇ ਹੋ ਨੇ ਉਹਨਾਂ ਨੂੰ ਖੇਡਣ ਦਿਓ। ਨੈਸ਼ਨਲ ਬੈਂਕ ਵਾਲਿਆਂ ਨੇ ਚੁੱਪ ਕਰਕੇ ਆਖਿਆ ਵੀ ਸੱਜੇ ਕੰਨ ਨੂੰ ਹੱਥ ਲਾ ਕੇ ਇੱਥੇ ਦਫ਼ਤਰ ਆ ਕੇ ਆਪਣੀ ਕਲਰਕੀ ਕਰੋ ਜਾਂ ਮੈਨੇਜੀਰੀਅਲ ਜਿਹੜੀ ਵੀ ਪੋਜੀਸ਼ਨ ਹੈਗੀ ਉੱਤੇ ਕੰਮ ਕਰੋ, ਅਤੇ ਖੇਡਾਂ ਖੁੱਡਾਂ ਬਾਅਦ ਦੇ ਵਿੱਚ ਕਰਾਂਗੇ, ਖੇਡਣ ਮੱਲਣ ਦਾ ਕੰਮ ਕੋਈ ਨਹੀਂ। ਭੁੱਖ ਪਈ ਹੈ ਪੂਰੇ ਮੁਲਕ ਦੇ ਵਿੱਚ, ਅਤੇ ਸ਼ਹਿਬਾਜ਼ ਸ਼ਰੀਫ ਤਾਂ ਐਵੇਂ ਕਮਲਾ ਐਲਾਨ ਕਰਦਾ ਰਹਿੰਦਾ, ਉਹਦੀ ਗੱਲ ਦੇ ਉੱਤੇ ਅਸੀਂ ਕੀ ਜਾਣਾ। ਅੱਛਾ ਜੀ, ਦੂਜਾ ਅਗਲੀ ਖਬਰ ਜਿਹੜੀ ਉਹ ਤੁਹਾਡਾ ਕਸੂਰ ਹੈ, ਉਹ ਜ਼ਾਹਿਰ ਹੈ ਹੁਣ ਕਾਕੂਲ ਅਕੈਡਮੀ ਦੇ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੀ ਟ੍ਰੇਨਿੰਗ ਕਰਾਈ ਗਈ ਸੀ। ਉਸ ਤੋਂ ਬਾਅਦ ਉਹਨਾਂ ਜਾ ਕੇ ਜਿਹੜਾ ਚੱਜ ਕੀਤਾ ਉਹ ਤੁਹਾਡੇ ਸਾਹਮਣੇ ਜ਼ਾਹਿਰ ਹੈ, ਉਹਦੇ 'ਚ ਕਾਕੂਲ ਅਕੈਡਮੀ ਦਾ ਕਸੂਰ ਤਾਂ ਕੋਈ ਨਹੀਂ। ਕਾਕੂਲ ਅਕੈਡਮੀ ਤਾਂ ਇੰਨੇ ਚਿਰ ਦੀ ਸਾਡੇ ਬਿਹਤਰੀਨ ਫੌਜੀ ਪ੍ਰੋਡਿਊਸ ਕਰਦੀ ਹੈ, ਸਾਨੂੰ ਆਪਣੀ ਫੌਜ 'ਤੇ ਮਾਣ ਹੈ, ਇਸ ਕਾਕੂਲ ਅਕੈਡਮੀ 'ਤੇ ਵੀ ਮਾਣ ਹੈ। ਲੇਕਿਨ ਹੁਣ ਕਿਉਂਕਿ ਕ੍ਰਿਕਟ ਟੀਮ ਜਿਹੜੀ ਉਹ ਹਾਰ ਗਈ ਬੁਰੀ ਤਰ੍ਹਾਂ, ਲੋਕਾਂ ਸੋਸ਼ਲ ਮੀਡੀਆ 'ਤੇ ਕਾਕੂਲ ਅਕੈਡਮੀ 'ਤੇ ਵੀ ਤਨਕੀਦ ਕੀਤੀ, ਅਤੇ ਹੁਣ ਖਬਰਾਂ ਚੱਲ ਰਹੀਆਂ ਨੇ ਕਿ ਕਾਕੂਲ ਅਕੈਡਮੀ ਜਿਹੜੀ ਉਹ ਜੀਓ TV 'ਤੇ ਖਬਰ ਚੱਲੀ ਕਿ ਕਾਕੂਲ ਅਕੈਡਮੀ 'ਤੇ ਡਾਕੂਮੈਂਟਰੀ ਮੀਡੀਆ ਚੈਨਲ 'ਤੇ ਨਸ਼ਰ ਹੋਈ, ਜੀਓ 'ਤੇ ਔਰ ਦੂਜੇ ਮੀਡੀਆ 'ਤੇ, ਔਰ ਨੰਬਰ 1 ਮਿਲਟਰੀ ਦੀ ਤਰਬੀਅਤ ਗਾਹ ਉਹਨੂੰ ਕਰਾਰ ਦਿੱਤਾ ਗਿਆ ਹੈ। ਹੁਣ ਮੈਨੂੰ ਨਹੀਂ ਪਤਾ ਕਿ ਪਾਕਿਸਤਾਨ ਦੇ ਵਿੱਚ ਨੰਬਰ 1 ਹੈ ਜਾਂ ਪੂਰੀ ਦੁਨੀਆ 'ਚ ਨੰਬਰ 1 ਹੈ, ਮੈਨੂੰ ਨਹੀਂ ਪਤਾ। ਇਹ ਜੀਓ TV ਵਾਲਿਆਂ ਨੇ ਇੱਕ ਡਾਕੂਮੈਂਟਰੀ ਚਲਾਈ ਹੈ ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਗੱਲ, ਲੇਕਿਨ ਇਹਦੇ 'ਚ ਮੈਂ ਸਿਰਫ ਇੱਕ ਹੀ ਜਸਾਰਤ ਕਰਾਂਗਾ ਕਿ ਕਾਕੂਲ ਅਕੈਡਮੀ ਸਾਡੀ ਸਾਰਿਆਂ ਦੀ ਸਾਂਝੀ ਹੈ। ਇੱਕ ਤਾਂ ਉਹਦਾ ਤੁਹਾਨੂੰ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਕਿਉਂਕਿ ਉਸੇ ਅਕੈਡਮੀ ਦੇ ਵਿੱਚੋਂ ਸਾਡੇ ਜਿਹੜੇ ਟ੍ਰੇਨਡ ਹੁੰਦੇ ਨੇ, ਸਾਡੇ ਸ਼ਹੀਦ, ਉਹ ਵੀ ਉੱਥੋਂ ਹੀ ਟ੍ਰੇਨਡ ਹੁੰਦੇ ਨੇ, ਜਿਹੜੇ ਬਾਅਦ ਸ਼ਹੀਦ ਹੁੰਦੇ ਨੇ ਮੁਲਕ ਵਾਸਤੇ, ਸਾਡੇ ਜਿਹੜੇ ਆਪਣੀਆਂ ਜਾਨਾਂ ਦਿੰਦੇ ਨੇ, ਮੁਲਕ ਦਾ ਦਫਾ ਕਰਦੇ ਨੇ, ਉਹ ਸਾਰੇ ਉੱਥੋਂ ਟ੍ਰੇਨਡ ਹੁੰਦੇ ਨੇ। ਅਸੀਂ ਤਨਕੀਦ ਜਿਹੜਾ ਫੌਜ ਦੇ ਉੱਤੇ ਬੈਠੇ ਚੰਦ ਲੋਕ ਸਿਆਸੀ ਕਿਰਦਾਰ ਅਦਾ ਕਰਦੇ ਨੇ ਉਹਦੇ 'ਤੇ ਅਸੀਂ ਤਨਕੀਦ ਕਰਦੇ ਹਾਂ, ਦਬਾ ਕੇ ਕਰਦੇ, ਲੇਕਿਨ ਆਪਣੀ ਫੌਜ 'ਤੇ ਅਸੀਂ ਤਨਕੀਦ ਨਹੀਂ ਕਰਨੀ। ਲੇਕਿਨ ਨਾਲ ਮੈਂ ਫੌਜੀ ਲੀਡਰਸ਼ਿਪ ਨੂੰ ਵੀ ਰਿਕੁਐਸਟ ਕਰਾਂਗਾ ਵੀ ਕਾਕੂਲ ਅਕੈਡਮੀ ਸਾਡੇ ਜਿਹੜੇ ਦਲੇਰ ਫੌਜੀ ਨੇ ਉਹਨਾਂ ਦੀ ਟ੍ਰੇਨਿੰਗ ਦੀ ਜਗ੍ਹਾ, ਉੱਥੇ ਕ੍ਰਿਕਟ ਟੀਮ ਨੂੰ ਖੜਨ ਦੀ ਲੋੜ ਕੀ ਸੀ, ਜਦੋਂ ਪਤਾ ਇਹਨਾਂ ਦੇ ਕਸਬ ਦਾ ਕ੍ਰਿਕਟ ਟੀਮ ਵਾਲੀ ਦਾ ਵੀ ਇੱਥੇ ਜ਼ਿਆਦਾਤਰ ਰੇਲੂ ਇਕੱਠੇ ਹੋਏ ਨੇ, ਇਹਨਾਂ ਜਾ ਕੇ ਜੋ ਕਰਨਾ ਹੈ। ਅਤੇ ਗਲਤੀ ਤੁਹਾਡੀ ਵੀ ਨਹੀਂ ਸਰਕਾਰ ਵੀ ਇਹਨਾਂ ਨੂੰ ਉੱਥੇ ਜਾ ਕੇ ਟ੍ਰੇਨਿੰਗ ਦਵਾਈ ਤਾਂ ਕਿ ਬਾਅਦ 'ਚ ਲੋਕੀ ਹੁਜਤਾਂ ਕਰਨ। ਅਤੇ ਇਸ ਲਈ ਮਿਹਰਬਾਨੀ ਕਰੋ ਜਿਹੜੀ ਫੌਜ ਹੈ ਉਹਨੂੰ ਸਿਆਸਤ ਤੋਂ ਵੀ ਬਾਹਰ ਰੱਖੋ ਅਤੇ ਖੇਲਾਂ ਤੋਂ ਵੀ ਬਾਹਰ ਰੱਖੋ। ਫੌਜ ਦਾ ਕੰਮ ਦਫਾ ਹੈ, ਮਿਹਰਬਾਨੀ ਕਰਕੇ ਉਹਨੂੰ ਦਫਾ ਤੱਕ ਰੱਖੋ ਤਾਂ ਕਿ ਮਾਮਲਾਤ ਬਾਅਦ ਦੇ ਵਿੱਚ ਇਹੋ ਜਿਹੇ ਨਾ ਹੋਣ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਸ਼ੌਕਤ ਬਸਰਾ ਸਾਹਿਬ ਨੇ ਇੱਕ ਬਿਆਨ ਦਿੱਤਾ। ਉਹਨਾਂ ਕਿਹਾ ਕਿ ਬੜੀ ਜ਼ਿਆਦਤੀ ਕੀਤੀ ਇਸਟੈਬਲਿਸ਼ਮੈਂਟ ਨੇ ਪੰਜਾਬ ਦੇ ਸੂਬੇ ਨਾਲ, ਮੁਲਕ ਦਾ ਸਭ ਤੋਂ ਵੱਡਾ ਸੂਬਾ ਹੈ, ਅਤੇ ਇੱਕ ਅੱਲੜ ਜਿਹੀ ਬਾਜੀ ਮਰੀਮ ਦੇ ਬਾਰੇ ਉਹਨਾਂ ਗੱਲ ਕੀਤੀ ਹੈ ਵੀ ਇੱਕ ਅੱਲੜ ਜਿਹੀ ਬੇਵਕੂਫ ਜੀ ਕੁੜੀ ਦੇ ਹੱਥ ਟਿਕਟੋਕਰ ਇੱਕ ਬੇਵਕੂਫ ਕੁੜੀ ਦੇ ਹੱਥ ਪੂਰਾ ਸੂਬਾ ਦੇ ਦਿੱਤਾ ਅਤੇ ਹੁਣ ਉਹ ਵਰਾਨ ਕਰੀ ਫਿਰਦੀ ਹੈ ਸੂਬੇ ਨੂੰ, ਜਿਸ ਪਾਸੇ ਮਰਜ਼ੀ ਉਹ ਜਾਂਦੀ ਹੈ। ਅੱਛਾ ਜੀ, ਜਸਟਿਸ ਸ਼ਹਿਜ਼ਾਦ ਜਿਹੜੇ ਨੇ ਉਹਨਾਂ ਨੇ ਜ਼ਾਹਿਰ ਹੈ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੂੰ ਸੁਪਰੀਮ ਕੋਰਟ ਘੱਲ ਦਿੱਤਾ ਗਿਆ ਜਸਟਿਸ ਸ਼ਹਿਜ਼ਾਦ ਸਾਹਿਬ ਨੂੰ, ਲੇਕਿਨ ਉਹਨਾਂ ਜਾਂਦਿਆਂ ਰਾਵਲਪਿੰਡੀ ਦੇ ਵਿੱਚ ਇੱਕ ਖਿਤਾਬ ਕੀਤਾ ਅਤੇ ਉਹਦੇ 'ਚ ਉਹਨਾਂ ਆਖਿਆ ਜੀ ਕਿ ਜਿਹੜੀ ਅਦਲੀਆ ਹੈ ਨਾ ਉਹ ਇਸ ਵੇਲੇ ਜੰਗ ਲੜ ਰਹੀ ਹੈ ਕਿ ਅਦਲੀਆ ਦੇ ਵਿੱਚ ਜਿਹੜੀ ਮਿਲਟਰੀ ਇਸਟੈਬਲਿਸ਼ਮੈਂਟ ਦੀ ਇਨਵੋਲਵਮੈਂਟ ਹੈ, ਮੁਦਾਖਲਤ ਹੈ, ਉਹਦੇ ਕੋਲੋਂ ਅਦਲੀਆ ਕਿਸੇ ਤਰੀਕੇ ਨਾਲ ਜਾਨ ਛੁਡਾਏ। ਇਹ ਬੜੀ ਵੱਡੀ ਚਾਰਜਸ਼ੀਟ ਕਰ ਗਏ ਨੇ ਉਹ ਜਾਂਦਿਆਂ ਆਪਣਾ, ਤੁਹਾਨੂੰ ਪਤਾ ਹੀ ਹੈ ਕਿ ਸਾਡੇ ਜਸਟਿਸ ਕਾਜ਼ੀ ਫਾਇਜ਼ੀ ਸਾਹਿਬ ਨੂੰ, ਕਿਉਂਕਿ ਉਹ ਥਾਂ ਆਉਂਦੇ ਸਨ ਵੀ ਮੇਰੇ ਵਕਤ ਦੇ ਵਿੱਚ ਕੋਈ ਮੁਦਾਖਲਤ ਨਹੀਂ ਹੈ ਅਤੇ ਦੱਸੋ। ਜਸਟਿਸ ਆਪਣਾ ਜੱਜ ਅਬਾਸ ਸਾਹਿਬ ਦਾ ਖਤ ਵੀ ਮੌਜੂਦ ਹੈ, ਕਮਿਸ਼ਨਰ ਪਿੰਡੀ ਦੀ ਵੀ ਗੱਲਬਾਤ ਸਾਰੀ ਮੌਜੂਦ ਹੈ, ਹੁਣ ਜਸਟਿਸ ਸ਼ਹਿਜ਼ਾਦ ਸਾਹਿਬ ਦੀ ਸਪੀਚ ਵੀ ਮੌਜੂਦ ਹੈ, ਜਸਟਿਸ ਮੁਸਤਫੀ ਅਤੇ 6 ਜੱਜਾਂ ਦਾ ਖਤ ਇਸਲਾਮਾਬਾਦ ਹਾਈ ਕੋਰਟ ਦਾ। ਲੇਕਿਨ ਕਾਜ਼ੀ ਸਾਹਿਬ ਇਸ ਵੇਲੇ ਅੰਨੇ ਕਾਣੇ ਬੋਲੇ ਪਤਾ ਨਹੀਂ ਕੀ ਕੁਝ ਹੋਏ ਨੇ ਮਾਜ਼ਰਤ ਨਾਲ, ਉਹਨਾਂ ਨਾ ਕੁਝ ਸੁਣਨਾ ਹੈ ਅਤੇ ਨਾ ਕੁਝ ਕਹਿਣਾ, ਉਹਨਾਂ ਗਾਹ ਨਹੀਂ ਤੁਰਨਾ। ਅੱਛਾ ਜੀ, ਅੱਗੇ ਹੁਣ ਤੁਹਾਡੇ ਕੋਈ ਚਿੱਠੀ ਪੱਤਰ ਪੜ੍ਹ ਲਈਏ ਛੇਤੀ ਨਾਲ, ਕਿਉਂਕਿ ਫਿਰ ਕੰਮ ਜਿਹੜਾ ਉਹ ਲੰਮਾ ਹੋ ਜਾਂਦਾ। ਅੱਛਾ ਜੀ, ਬਾਸਤ ਸ਼ੁਜਾ ਸਾਹਿਬ ਦਾ ਕੌਮੈਂਟ ਹੈ, ਉਹਨਾਂ ਕਿਹਾ ਜਾਵੇਦ ਅਸ਼ਰਫ ਕਾਜ਼ੀ ਸਾਹਿਬ ਦੇ ਕੌਮੈਂਟ 'ਤੇ ਤੁਸੀਂ ਐਡਾ ਤਬਸਰਾ ਨਾ ਕਰੋ। ਇਹਨਾਂ ਇੱਕ ਦਫਾ ਸੈਨੇਟ ਦੇ ਵਿੱਚ ਤਕਰੀਰ ਦੇ ਦੌਰਾਨ ਕੁਰਾਨ ਪਾਕ ਦੇ 40 ਸਿਪਾਰੇ ਬਤਾ ਦਿੱਤੇ ਸਨ, ਮਤਲਬ ਇਹਨਾਂ ਆਖ ਦਿੱਤਾ ਸੀ ਕਿ ਕੁਰਾਨ ਕਰੀਮ ਦੇ ਵਿੱਚ 40 ਸਿਪਾਰੇ ਨੇ। ਅੱਛਾ ਜੀ, ਅਗਲਾ ਜਿਹੜਾ ਨਾ ਬੈਕ ਸਟਰੀਟ ਬॉय ਇਹਨਾਂ ਕਿਹਾ ਜੀ अस्सलाम वालेकुम ਗਿਲ ਸਾਹਿਬ, ਪਾਕਿਸਤਾਨੀ ਕੌਮ ਇਹ ਜਾਣਨਾ ਚਾਹ ਰਹੀ ਹੈ
ਕਿ ਕੀ ਸਾਡਾ ਪਾਕਿਸਤਾਨ ਨਾਰਥ ਕੋਰੀਆ ਬਣ ਜਾ ਰਿਹਾ। ਪਲੀਜ਼ ਇਹਦੇ ਉੱਤੇ ਕੋਈ ਰੋਸ਼ਨੀ ਪਾਓ। ਇਹ ਪਤਾ ਨਹੀਂ ਭਾਈ ਜੀ ਬਣ ਗਿਆ ਕਿ ਬਣ ਜਾ ਰਿਹਾ, ਜਾਂ ਅਸੀਂ ਆਲਮੋਸਟ ਬਣਾ ਲਿਆ ਜਾਂ ਬਣਾਉਣਾ ਚਾਹੁੰਦੇ ਹਾਂ। ਤੁਹਾਡੇ ਨਾਲ ਹੀ ਇਹ ਸਾਰੀ ਸੂਰਤ ਹਾਲ ਤੁਹਾਨੂੰ ਸਮਝ ਹੀ ਹੈ। ਨਾਰਥ ਕੋਰੀਆ 'ਚ ਵੀ ਲੋਕਾਂ ਦੇ ਬੁਨਿਆਦੀ ਹਕੂਕ ਕੋਈ ਨਹੀਂ। ਲੋਕੀ ਆਪਣੀ ਮਰਜ਼ੀ ਦੇ ਨਾਲ ਵੋਟ ਪਾ ਕੇ ਆਪਣਾ ਲੀਡਰ ਨਹੀਂ ਚੁਣ ਸਕਦੇ। ਜਿਹੜਾ ਉੱਤੇ ਲੀਡਰ ਫਿੱਟ ਕਰ ਦਿੱਤਾ ਉਹਨਾਂ ਦੀ ਫੌਜ ਦਾ ਜਿਹੜਾ ਇਸ ਵੇਲੇ ਸੁਪਰੀਮ ਕਮਾਂਡਰ ਹੈ ਉੱਤੇ, ਉਹਨੇ ਜੋ ਕੁਝ ਫਿੱਟ ਕੀਤਾ ਉਹ ਲੋਕਾਂ ਨੂੰ ਬਰਦਾਸ਼ਤ ਕਰਨਾ ਪੈਂਦਾ, ਅਤੇ ਜਿਹੜਾ ਕੁਸਕਦਾ ਉਹਨੂੰ ਚੁੱਕ ਕੇ ਜਾਂ ਲਟਕਾ ਦਿੰਦੇ ਨੇ ਅਤੇ ਜਾਂ ਜੇਲੇ ਸੁੱਟ ਦਿੰਦੇ ਨੇ। ਹੁਣ ਤੁਸੀਂ ਆਪ ਸੋਚ ਲਓ ਵੀ ਪਾਕਿਸਤਾਨ 'ਚ ਵੀ ਹਾਲਾਤ ਇਹੋ ਜਿਹੇ ਨੇ ਜਾਂ ਮੁਖਤਲਿਫ ਨੇ, ਅਤੇ ਅਗਰ ਮੁਖਤਲਿਫ ਨੇ ਤਾਂ ਫਿਰ ਪਾਕਿਸਤਾਨ ਅਜੇ ਨਾਰਥ ਕੋਰੀਆ ਨਹੀਂ ਬਣਿਆ, ਅਤੇ ਜੇ ਹਾਲਾਤ ਉਹੋ ਜਿਹੇ ਹੀ ਨੇ ਤਾਂ ਫਿਰ ਬਣ ਗਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਹੈਗੀ ਜੀ ਕਿ रूस की उठान की वजह चीन की बैकअप है। ਇਹਦੇ 'ਚ ਕੋਈ ਸ਼ੱਕ ਨਹੀਂ ਜੀ, रूस ਔਰ ਚਾਈਨਾ ਇੱਕ ਦੂਜੇ ਦੇ ਨਾਲ ਬੜਾ ਕਲੋਜ਼ਲੀ ਕੰਮ ਕਰਦੇ ਨੇ, ਔਰ ਉਹ ਹੁਣ ਜ਼ਾਹਿਰ ਹੈ ਅਮਰੀਕਾ ਨਾਲ ਸਾਵੇਂ ਆਉਣ ਵਾਸਤੇ ਅਮਰੀਕਾ ਨੇ ਇਸ ਖਿੱਤੇ ਦੇ ਵਿੱਚ ਹਿੰਦੁਸਤਾਨ ਨੂੰ ਥਾਪੀ ਦਿੱਤੀ ਹੈ, ਨਾਲ ਉੱਧਰ UAE ਅਤੇ ਸਾਊਦੀ ਅਰਬ ਅਤੇ ਹੋਰ ਕਈ ਮੁਲਕਾਂ ਨੂੰ ਥਾਪੀ ਦਿੱਤੀ ਹੈ, ਇਜ਼ਰਾਈਲ ਨੂੰ ਤਾਂ ਹੈ ਹੀ ਹੈ, ਅਤੇ ਉੱਧਰੋਂ रूस ਜਿਹੜਾ ਜ਼ਾਹਿਰ ਹੈ ਫਿਰ ਈਰਾਨ ਅਤੇ ਚਾਈਨਾ ਅਤੇ ਇਹਨਾਂ ਨੂੰ ਥਾਪੀ ਦੇ ਕੇ ਅਤੇ ਉਹ ਇਹ ਕੰਮ ਚੱਲਦਾ। ਇਹ 'ਤੇ ਕਿਸੇ ਦਿਨ ਡਿਟੇਲ ਨਾਲ ਰੋਸ਼ਨੀ ਪਾਵਾਂਗੇ, ਚਾਨਣ ਪਾਵਾਂਗੇ, ਕਿਉਂਕਿ ਵੱਡੀ ਖਿਲਾਰਵੀਂ ਖਬਰ ਹੈ, ਇਹ ਸਾਂਭੀ ਨਹੀਂ ਜਾ ਸਕਦੀ ਕੌਮੈਂਟ ਦੇ ਵਿੱਚ। ਅੱਛਾ ਜੀ, ਅਗਲੀ ਖਬਰ ਹੈ ਕਿ ਪੈਟਰੋ ਡਾਲਰ, ਉਹਨਾਂ ਕਿਹਾ ਜੀ ਕੁਛ ਲੋਕ ਸਰਪ੍ਰਾਈਜ਼ ਨੇ ਕਿ US ਜਿਹੜਾ ਹੈ ਨਾ ਜੀ ਉਹ ਇਸ ਵੇਲੇ ਲਾਰਜੈਸਟ ਪ੍ਰੋਡਿਊਸਰ ਹੈ। ਉਹਨਾਂ ਕਿਹਾ ਕੱਲ੍ਹ ਤੁਸੀਂ ਖਬਰ ਦਿੱਤੀ ਸੀ ਸਾਊਦੀ ਅਰਬ ਦਾ ਜਿਹੜਾ ਤੇਲ ਦਾ ਔਰ ਡਾਲਰ ਦਾ ਇੱਕ ਮੁਆਹਦਾ ਸੀ ਅਮਰੀਕਾ ਨਾਲ, ਉਹਨਾਂ ਕਿਹਾ ਲੇਕਿਨ ਪੂਰੀ ਦੁਨੀਆ 'ਚ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਕਿ ਇਸ ਵੇਲੇ ਅਮਰੀਕਾ ਆਪ ਦੁਨੀਆ 'ਚ ਸਭ ਤੋਂ ਵੱਡਾ ਤੇਲ ਦਾ ਪ੍ਰੋਡਿਊਸਰ ਹੈ ਜਾਂ ਸਭ ਤੋਂ ਵੱਡੇ ਪ੍ਰੋਡਿਊਸਰਾਂ ਦੇ ਵਿੱਚੋਂ ਇੱਕ ਹੈ। ਅਤੇ ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਵੀ ਨਹੀਂ ਪਤਾ, ਉਹ ਸੈਲੀਬ੍ਰੇਟ ਕਰ ਰਹੇ ਨੇ ਕਿ ਸਾਊਦੀ ਅਰੇਬੀਆ ਦੀ ਜਿਹੜੀ ਇੰਟਰਡਿਪੈਂਡੈਂਟ ਸੀ ਪੈਟਰੋ ਡਾਲਰ ਜਿਹੜਾ ਮੁਆਹਦਾ ਸੀ, ਉਹਨਾਂ ਨੂੰ ਇਹ ਨਹੀਂ ਗੱਲ ਦਾ ਪਤਾ ਕਿ ਉਹ ਹਰ ਸ਼ੈ 'ਚ ਹੀ ਅਮਰੀਕਾ ਦੇ ਉੱਤੇ ਜਿਹੜੇ ਨੇ ਉਹ ਡਿਪੈਂਡੈਂਟ ਨੇ, ਡਿਫੈਂਸ 'ਤੇ ਵੀ, ਟੈਕਨੋਲੋਜੀ 'ਤੇ ਵੀ, ਔਰ ਉਹ ਅਗਰ ਅਮਰੀਕਾ ਦੀ ਲਾਈਨ ਤੋਂ ਬਾਹਰ ਆਉਣਗੇ ਅਤੇ ਅਮਰੀਕਾ ਜਿਹੜਾ ਉਹ ਫਿਰ ਇਜ਼ਰਾਈਲ ਉਹਨਾਂ ਦੇ ਕੋਲ ਹੈਗਾ ਉਹ ਫਿਰ ਛੱਡ ਦੇਣਗੇ ਸਾਊਦੀ ਅਰਬ, ਅਤੇ ਹੋਰ ਵੀ ਕਈ ਕੁਛ ਹੈਗਾ ਉਹਨਾਂ ਨੇ ਸਾਊਦੀ ਅਰਬ ਦੇ ਇਰਦ ਗਿਰਦ ਕਈ ਕੁਛ ਹੋਰ ਯਮਨ ਇੱਧਰ ਕੰਮ ਪਖਾਇਆ ਹੋਇਆ, ਅਤੇ ਇਸ ਲਈ ਸਾਊਦੀ ਅਰਬ ਜਿਹੜਾ ਨਾ ਜੀ ਉਹ ਪੈਟਰੋ ਡਾਲਰ, ਮੈਂ ਤੁਹਾਨੂੰ ਕੱਲ੍ਹ ਹੀ ਆਖ ਦਿੱਤਾ ਸੀ ਵੀ ਉਹ ਮੁਆਹਦਾ ਮੁੱਕ ਗਿਆ ਜਾਂ ਹੈਗਾ, ਪਰ ਕੰਮ ਉੱਥੇ ਹੀ ਰਹਿਣਾ। ਅੱਛਾ ਜੀ, ਅਗਲੀ ਖਬਰ ਗੁਲਪਾਸ਼, ਇਹਨਾਂ ਆਖਿਆ ਜੀ ਸਰ ਗਿੱਲ ਇਹ 2 ਸਾਲ ਬੜੇ ਮਾਯੂਸ ਕੁਨ ਗੁਜ਼ਰੇ ਨੇ, ਲੇਕਿਨ ਇਮਰਾਨ ਖਾਨ ਦੀ ਇਸਤਕਾਮਤ ਤੋਂ ਫਿਰ ਸਾਨੂੰ ਉਮੀਦ ਮਿਲਦੀ ਹੈ, ਨਾਲ ਤੁਹਾਡੇ ਵੀਲੌਗ ਵੀ ਸਾਨੂੰ ਹਿੰਮਤ ਦਿੰਦੇ ਨੇ। ਬੁਰਾ ਵਕਤ ਗੁਜ਼ਰ ਜਾਏਗਾ, ਲੇਕਿਨ ਦੇਖ ਕੇ ਇਹ ਫਿਰ ਸਾਨੂੰ ਵੀ ਉਮੀਦ ਮਿਲਦੀ ਹੈ ਕਿ ਤੁਹਾਡੇ ਵਰਗੇ ਲੋਕ ਤਕਲੀਫ ਬਰਦਾਸ਼ਤ ਕਰਕੇ ਫਿਰ ਤੋਂ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਨੇ, ਅਤੇ ਅਸੀਂ ਵੀ ਫਿਰ ਪੁਰ ਉਮੀਦ ਹੋ ਜਾਂਦੇ ਕਿ ਅਸੀਂ ਖੜ੍ਹੇ ਹੋ ਜਾਈਏ। ਬਿਲਕੁਲ ਜੀ, ਇਹ ਤੁਹਾਡੀ ਮਿਹਰਬਾਨੀ ਹੈ ਕਿ ਤੁਸੀਂ ਇੰਝ ਸੋਚਦੇ ਹੋ। ਅਸੀਂ ਵੀ ਕੋਸ਼ਿਸ਼ ਇਹੀ ਕਰਦੇ ਕਿ ਰਲ ਮਿਲ ਕੇ ਮਾੜਾ ਵਕਤ ਕੱਢ ਲਈਏ। ਮਾੜਾ ਵਕਤ ਹੈ, ਲੇਕਿਨ ਅੱਲਾ ਦੇ ਘਰ ਦੇ ਵਿੱਚੋਂ ਪੂਰੀ ਉਮੀਦ ਹੈ ਕਿ ਰੱਬ ਸਾਨੂੰ ਇਸਤਕਾਮਤ ਵੀ ਦੇਵੇਗਾ ਅਤੇ ਇਸ ਵਕਤ 'ਚੋਂ ਅਸੀਂ ਗੁਜ਼ਰਾਂਗੇ ਵੀ। ਅੱਛਾ ਜੀ, ਆਸ਼ੂ ਕੋਈ ਬੱਚੀ, ਉਹਨੇ ਆਖਿਆ ਜੀ ਮੈਂ ਔਰ ਮੇਰੀ ਮਾਂ ਨੇ ਅਸੀਂ 2 ਮਹੀਨੇ ਪਹਿਲਾਂ ਪਾਸਪੋਰਟ ਜਮ੍ਹਾਂ ਕਰਵਾਇਆ ਸੀ, ਬਾਹਰ ਰਹਿੰਦੇ ਹੋਣਗੇ ਕਿਤੇ, ਪਾਕਿਸਤਾਨ ਅਸੀਂ ਜਾਣਾ ਹੈ, ਅੰਬੈਸੀ 'ਚ ਪਾਸਪੋਰਟ ਜ਼ਾਹਿਰ ਜਮ੍ਹਾਂ ਕਰਾਇਆ ਹੋਏਗਾ ਰਿਨਿਊ ਹੋਣ ਵਾਸਤੇ, ਪਾਸਪੋਰਟ ਐਕਸਪਾਇਰ ਹੋਇਆ ਹੋਣਾ। ਉਹਨਾਂ ਆਖਿਆ ਜੀ ਹਜੇ ਤੱਕ ਸਾਨੂੰ ਪਾਸਪੋਰਟ ਨਹੀਂ ਮਿਲਿਆ, ਸਾਨੂੰ ਕੋਈ ਨਹੀਂ ਪਤਾ ਵੀ ਕਦੋਂ ਮਿਲਣਾ ਸਾਨੂੰ ਪਾਸਪੋਰਟ, ਅਸਾਂ ਪਾਕਿਸਤਾਨ ਜਾਣਾ। ਅੱਛਾ ਜੀ, ਅੱਗੋਂ ਡਾਕਟਰ ਅਦਨਾਨ ਉਮਰ, ਅੱਛਾ ਜੀ ਇਹ ਡਾਕਟਰ ਸਾਹਿਬ ਦਾ ਕੌਮੈਂਟ ਹੈ, ਮੈਨੂੰ ਨਹੀਂ ਪਤਾ ਇਹਦੇ 'ਚ ਸੱਚਾਈ ਕਿੰਨੀ ਹੈ। ਕੌਮੈਂਟ ਕੀਤਾ, ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ, ਕੱਲ੍ਹ ਨੂੰ ਕੋਈ ਇਹ ਨਾ ਆਖੇ ਵੀ ਝੂਠੀ ਖਬਰ ਫੈਲਾ ਰਹੇ ਨੇ। ਡਾਕਟਰ ਸਾਹਿਬ ਦਾ ਕੌਮੈਂਟ ਅਸੀਂ ਤੁਹਾਡੇ ਸਾਹਮਣੇ ਰੱਖਣੇ ਹੈ, ਅਤੇ ਜ਼ਾਹਿਰ ਹੈ ਜਿਹੜੇ ਕਸੂਰ 'ਚ ਲੋਕ ਰਹਿੰਦੇ ਨੇ ਉਹ ਇਹਦੀ ਖਬਰ ਦੀ ਵੈਲਿਡਿਟੀ ਦੱਸ ਸਕਦੇ ਨੇ ਕਿ ਦਰੁਸਤ ਹੈ ਕਿ ਨਹੀਂ। ਉਹਨਾਂ ਆਖਿਆ ਕਿ ਥੋੜ੍ਹਾ ਚਾਨਣ ਇਸ ਪਾਸੇ ਵੀ ਪਾਓ, ਮੈਂ ਇੱਕ ਡਾਕਟਰ ਹਾਂ ਅਤੇ ਅਦਾਦੋ ਸ਼ੁਮਾਰ ਦੇ ਮੁਤਾਬਕ ਕਸੂਰ ਦੇ ਵਿੱਚ 82 ਇਹੋ ਜਿਹੇ ਲੋਕ ਮਰ ਚੁੱਕੇ ਨੇ ਜਿਨ੍ਹਾਂ ਦਾ ਇਲਾਜ ਪਹਿਲਾਂ ਹੈਲਥ ਕਾਰਡ 'ਤੇ ਹੋ ਰਿਹਾ ਸੀ। ਥੈਲੀਸੀਮੀਆ ਦੇ ਬੱਚੇ ਸਨ, ਡਾਇਲਿਸਿਸ, ਗੁਰਦਿਆਂ ਦੇ ਡਾਇਲਿਸਿਸ ਵਾਲੇ ਮਰੀਜ਼ ਸਨ, ਲੇਕਿਨ ਉਹਨਾਂ ਦੇ ਕੋਲ ਤਾਂ ਵਸਾਇਲ ਨਾਲ ਨਹੀਂ ਸਨ, ਗਰੀਬ ਸਨ, ਉਹ ਹੈਲਥ ਕਾਰਡ 'ਤੇ ਆਪਣਾ ਇਲਾਜ ਕਰਕੇ ਅਤੇ ਆਪਣਾ ਬੱਚੇ ਬੁੱਚੇ ਫਿਰਦੇ ਸਨ। ਹੈਲਥ ਕਾਰਡ ਇਹਨਾਂ ਬੰਦ ਕਰ ਦਿੱਤਾ, ਉਸ ਤੋਂ ਬਾਅਦ ਉਹ ਆਪਣੇ ਇਲਾਜ ਨਹੀਂ ਕਰਾ ਸਕੇ, ਅਤੇ 82 ਬੰਦੇ ਜਿਹੜੇ ਨੇ ਉਹ ਮਰ ਚੁੱਕੇ ਨੇ। ਹੁਣ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਕਿ ਮੈਨੂੰ ਨਹੀਂ ਪਤਾ ਕਿ ਡਾਕਟਰ ਅਦਨਾਨ ਸਾਹਿਬ ਦਾ ਜਿਹੜਾ ਕੌਮੈਂਟ ਹੈ ਇਹ ਕਿੰਨਾ ਕੁ ਦਰੁਸਤ ਹੈ, ਲੇਕਿਨ ਇਹ ਤਾਂ ਸਾਨੂੰ ਪਤਾ ਕਿ ਹੈਲਥ ਕਾਰਡ ਬੰਦ ਹੋ ਗਿਆ, ਡਾਇਲਿਸਿਸ ਵੀ ਬੰਦ ਹੋ ਗਿਆ, ਥੈਲੇਸੀਮੀਆ ਦਾ ਇਲਾਜ ਵੀ ਬੰਦ ਹੋ ਗਿਆ। ਹੁਣ ਇਹ ਬੰਦਿਆਂ ਦਾ ਜਿਹੜਾ ਨੰਬਰ ਹੈ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ। ਲਓ ਜੀ, ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖ।